ਸਾਰੀ ਜਿਹੜੀ ਬਿਊਰੋਕ੍ਰੈਟਿਕ ਲਾਈਨ ਜਾਂ ਉਹਨੂੰ ਰੈੱਡ ਟੇਪ ਕਹਿ ਲਓ ਜਾਂ ਆਫੀਸ਼ੀਅਲ ਲਾਈਨ ਨੂੰ ਤੋੜ ਕੇ ਇਹ ਡਾਇਰੈਕਟ ਰਿਪੋਰਟ ਕਰੇਗਾ। ਹੁਣ ਇਹ ਭਾਰਤ ਦੇ ਲਈ ਵੱਡਾ ਇਰੀਟੈਂਟ ਹੈ। ਪਹਿਲਾਂ ਹੀ ਐਸ ਜੈਸ਼ੰਕਰ ਜਦੋਂ ਆ 2 ਦਿਨ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਬੋਲਦਿਆਂ ਕਹਿੰਦਾ ਜੀ ਅਸੀਂ ਹੁਣ ਡੀ-ਹਾਈਫਨੇਟ ਹੋ ਗਏ ਹਾਂ ਪਾਕਿਸਤਾਨ ਤੋਂ, ਅਸੀਂ ਪਾਕਿਸਤਾਨ ਦੇ ਬਰਾਬਰ ਸਾਡਾ ਨਹੀਂ, ਅਸੀਂ ਹੁਣ ਵੱਡੇ ਹੋ ਗਏ ਹਾਂ। ਹੁਣ ਅਸੀਂ ਸਰ ਜੀ ਉਹ ਮਹਿਜ਼ ਇੱਕ ਬਿਊਰੋਕ੍ਰੈਟਿਕ ਰੋਲ ਅਦਾ ਨਹੀਂ ਕਰੇਗਾ, ਇਹਦਾ ਰੋਲ ਬਹੁਤ ਵੱਡਾ ਔਰ ਭਾਰਤ ਨੂੰ ਇਸ ਗੱਲ ਦੀ ਵੱਡੀ ਪ੍ਰੋਬਲਮ ਹੈ। ਇਸ ਵਾਰ ਤਾਂ ਸਾਊਥ ਏਸ਼ੀਆ ਦੇ ਨਾਲ ਸੈਂਟਰਲ ਏਸ਼ੀਆ ਵੀ ਦਿੱਤਾ ਔਰ ਐਂਬੈਸਡਰ ਵੀ ਬਣਾਇਆ। ਹੁਣ ਦੇਖਣਾ ਇਹ ਹੋਏਗਾ ਕਿ ਕੀ ਇੰਡੀਆ ਦੇ ਵਿੱਚ ਇੰਨੇ ਗਟਸ ਹੋਣਗੇ ਉਹ ਕਹਿਣ ਕਿ ਜੀ ਅਸੀਂ ਜਿਹੜਾ ਉਹ ਸਰਜੀਓ ਗੌਰ ਦੇ ਕ੍ਰੈਡੈਂਸ਼ੀਅਲਸ ਐਕਸੈਪਟ ਨਹੀਂ ਕਰਦੇ। ਬਿਲਕੁਲ ਨਹੀਂ, ਤਾਂ ਡੇਅਰ ਵੀ ਨਹੀਂ ਕਰ ਸਕਦੇ, ਸਾਹ ਸੁੱਕੇ ਹੋਏ ਨੇ। ਕਿ ਸਾਡੀ ਟੌਪ ਪ੍ਰਾਇੋਰਟੀ ਇਹੀ ਹੋਏਗੀ। ਇਹ ਸਰਜੀਓ ਨੇ ਕਨਫਰਮੇਸ਼ਨ ਹੀਅਰਿੰਗ ਦੇ ਵੇਲੇ ਕਿਹਾ ਸੀ ਕਿ ਭਾਈ ਅਸੀਂ ਜਿਹੜਾ ਉਹ ਭਾਰਤ ਨੂੰ ਜਿਹੜਾ ਤੇਲ ਖਰੀਦਣ ਤੋਂ ਰੋਕਾਂਗੇ। ਕੱਲਾ ਇਹ ਨਹੀਂ ਹੈ ਕਿ ਵੀ ਸਰਜੀਓ ਗੌਰ ਦੀ ਕਲੀਅਰੈਂਸ ਹੋਈ ਹੈ। ਈਵਨ ਟਰੰਪ ਦੇ ਟ੍ਰੇਡ ਐਡਵਾਈਜ਼ਰ ਨੇ ਅੱਜ ਇਹ ਬਿਆਨ ਦਿੱਤਾ ਕਿ ਇੰਡੀਆਜ਼ ਪਰਚੇਜ਼ ਆਫ ਰਸ਼ੀਅਨ ਆਇਲ ਜਿਹੜੀ ਆ ਉਹ ਘਟ ਰਹੀ ਹੈ। ਇੰਡੀਆ ਸਟਾਰਟਿੰਗ ਟੂ ਡਾਈਵਰਸੀਫਾਈ ਕਿ ਉਹ ਹੁਣ ਮਤਲਬ ਅਮਰੀਕਾ ਕਹਿ ਰਿਹਾ ਵੀ ਆਲਰੇਡੀ ਜਿਹੜਾ ਅਸੀਂ ਗੋਡਾ ਇਹਨਾਂ ਦੀ ਧੌਣ ਦੇ ਰੱਖਿਆ ਹੋਇਆ। व्यूअर्स वेलकम बैक हमारे प्रोग्राम। सो व्यूअर्स गलबात करन जा रहे हैं कि अमरीकन सैनेट ने सर्जियो गौर नूं भारत विच अमरीका के अंबैसडर के तौर पर कन्फर्म कर दिता है, यानी कि प्रवानगी दे दी है। और सर्जियो गौर प्रेजिडेंट ट्रंप के बड़े विश्वास पात्र ने और 38 साला सर्जियो गौर नूं ट्रंप ने साउथ एशिया ते सेंट्रल एशिया विच खास दूत वजों भी जरा मुकर्रर किया है। सो भारत विच इस संबंधी एक सन्नाटा छाया होया है क्योंकि सर्जियो की नियुक्ति संबंधी भारत को पूरे हनेरे में रखा होया सी। सो इस बारे आप गलबात करने जा रहे हैं। सो असीं चाहांगे कि तुसीं इस तरह बने रहना, देखण सुन लिया लिखण लई तुहाडा सब दा बहुत बहुत धन्नवाद जी। राज साहब की विचार ने? देखो अज 101 ਦੇ ਕਰੀਬ ਜਿਹੜੇ ਅੱਡ ਨੋਮੀਨੀ ਸੀ ਡਿਫਰੈਂਟ ਲੈਵਲ ਦੇ ਉੱਤੇ, ਉਹਨਾਂ ਨੂੰ ਸੈਨੇਟ ਨੇ ਸਿੰਗਲ ਗੋ ਦੇ ਵਿੱਚ ਸਿੰਗਲ ਵੋਟ ਔਰ ਬਿਲਕੁਲ ਪਾਰਟੀਸ਼ਨ ਵੋਟ ਪਈ ਹੈ 51-47 ਦੀ ਰੇਸ਼ੋ, ਕਿਉਂਕਿ ਸੈਨੇਟ ਹੈ ਫੁੱਲ ਸੈਨੇਟ ਦੇ ਸਾਹਮਣੇ ਜਾਂਦਾ ਹੈ, 100 ਸੈਨੇਟਰ ਨੇ। ਸੋ ਜ਼ਾਹਰ ਹੈ ਕਿ ਭਾਈ ਜਿਹੜਾ ਇੱਕ ਦਾ ਮਿਸਿੰਗ ਹੋਏਗਾ। ਸੋ 51 ਸੈਨੇਟਰ ਜਿਹੜੇ ਰਿਪਬਲਿਕਨ ਨੇ ਉਹਨਾਂ ਨੇ ਇਹਨਾਂ 101 ਜਿਹੜੇ ਨੋਮੀਨੀ ਨੇ ਉਹਨਾਂ ਨੂੰ ਕਨਫਰਮ ਕਰਨ ਦੇ ਹੱਕ 'ਚ ਵੋਟ ਪਾਈ, 47 ਨੇ ਅਗੇਂਸਟ ਪਾਈ। ਸੋ ਪਹਿਲੀ ਗੱਲ ਤਾਂ ਇਹ ਦੇਖਣ ਵਾਲੀ ਆ ਕਿ ਫੁੱਲੀ ਜਦੋਂ ਕਿ ਅੱਜ ਕੱਲ੍ਹ ਫੈਡਰਲ ਗੌਰਮੈਂਟ ਪੂਰੀ ਤਰ੍ਹਾਂ ਸ਼ਟਡਾਊਨ ਚੱਲ ਰਿਹਾ ਹੈ, ਉਸ ਦੇ ਚੱਲਦਿਆਂ ਪੂਰੀ ਤਰ੍ਹਾਂ ਜਿਹੜੀ ਹੈ ਉਹ ਡਿਵੀਜ਼ਨ ਹੈ, ਕੋਈ ਖੱਬਾ ਸੱਜਾ ਨਹੀਂ ਹੈ ਕਿ ਕਿਸੇ ਨੇ ਕ੍ਰਾਸ ਲਾਈਨ ਕੀਤਾ। ਸੈਕੰਡਲੀ ਸਰਜੀਓ ਗੌਰ ਇਕੱਲੇ ਜਿਨ੍ਹਾਂ ਨੂੰ ਐਂਬੈਸਡਰ ਦੇ ਤੌਰ ਦੇ ਉੱਤੇ ਭਾਰਤ ਦੇ ਵਿੱਚ ਜਿਹੜਾ ਉਹ ਮਨੋਨੀਤ ਕੀਤਾ ਗਿਆ, ਨੋਮੀਨੇਟ ਕੀਤਾ ਗਿਆ, ਜਿਨ੍ਹਾਂ ਦੀ ਕਨਫਰਮੇਸ਼ਨ ਹੋਣ ਤੋਂ ਬਾਅਦ ਉਹ ਜਾ ਕੇ ਚਾਰਜ ਲੈਣਗੇ। ਕਦੋਂ ਜਾਂਦੇ ਨੇ ਇਹ ਐਕਸਪੈਕਟਡ ਹੈ ਕਿ ਅਗਲੇ ਫਿਊ ਵੀਕਸ ਦੇ ਵਿੱਚ ਹੀ, ਕਿਉਂਕਿ ਆਉਣ ਵਾਲੇ ਪੀਰੀਅਡ 'ਚ ਕੋਈ ਕੋਲਾਲੰਪੁਰ ਦੇ ਵਿੱਚ ਵੀ ਕੋਈ ਇਕੱਠ ਹੋਣ ਜਾ ਰਿਹਾ ਔਰ ਉਹਦੇ ਬਾਰੇ ਇਹ ਵੀ ਕਿਆਸ ਰਾਈਆਂ ਨੇ ਕਿ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਔਰ ਪ੍ਰਾਈਮ ਮਿਨਿਸਟਰ ਮੋਦੀ ਉਹਨਾਂ ਦੀ ਮੁਲਾਕਾਤ ਹੋਏ ਜੇ, ਤੇ ਉਸ ਦੇ ਲਈ ਵੀ ਜਿਹੜੀਆਂ ਕੋਈ ਵੀ ਤੈਅ ਕਰਨਾ ਹੁੰਦਾ ਜਿਹੜਾ ਪ੍ਰੋਟੋਕੋਲ ਡੈਕੋਰਮ ਜਾਂ ਉਸ ਦਾ ਮਾਹੌਲ, ਉਸ ਦੇ ਲਈ ਵੀ ਜਾਣ ਦੀ ਲਾਈਨ ਹੋਏਗੀ। ਹੁਣ ਇਹ ਸਾਰੇ 'ਚ ਜਿਹੜਾ ਇਹਦੇ 'ਚ ਸਰਪ੍ਰਾਈਜ਼ ਐਲੀਮੈਂਟ ਤਾਂ ਕੋਈ ਨਹੀਂ ਹੈ ਕਿਉਂਕਿ ਸਰਜੀਓ ਨੂੰ ਆਲਰੇਡੀ ਨੋਮੀਨੇਟ ਕੀਤਾ ਹੋਇਆ ਸੀ। ਲੇਕਿਨ ਜਿਹੜੀ ਗੱਲ ਅੱਜ ਜਦੋਂ ਮੈਂ BBC ਦੇ ਉਹਨਾਂ ਦੇ ਹਿੰਦੀ ਡਿਪਾਰਟਮੈਂਟ ਦੀ ਸਟੋਰੀ ਦੇਖੀ ਤਾਂ ਉਹਨਾਂ ਨੇ ਕਿਹਾ ਕਿ ਜੇ ਸਰਜੀਓ ਗੌਰ ਦੇ ਉੱਤੇ ਅਮਰੀਕੀ ਸੈਨੇਟ ਨੇ ਲਗਾਈ ਮੋਹਰ, ਕੀ ਭਾਰਤ ਲਈ ਇਹ ਇੱਕ ਝਟਕਾ ਹੈ। ਹੁਣ ਜੇ ਅੱਜ ਵੀ ਉਹਨਾਂ ਦੇ ਐਨਾਲਿਸਟ ਜਾਂ ਦੂਸਰੇ ਜਿਹੜੇ ਨੇ ਇਹਨੂੰ ਝਟਕੇ ਦੇ ਤੌਰ ਤੇ ਦੇਖਦੇ ਨੇ ਤਾਂ ਉਹਦੇ 2 ਰੀਜ਼ਨ ਨੇ। ਪਹਿਲਾ, ਇਹ ਇੱਕ ਬਿਹਾਈਂਡ ਦਾ ਕਰਟਨ ਪ੍ਰੈਕਟਿਸ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਐਜ਼ ਏ ਐਂਬੈਸਡਰ ਜਿਸ ਮੁਲਕ ਦੇ ਵਿੱਚ ਭੇਜਣਾ ਹੈ, ਉਸ ਨਾਂ ਨੂੰ ਤੁਸੀਂ ਜਿਸ ਕੰਟਰੀ 'ਚ ਜਾਣਾ ਹੈ ਉਹਨੂੰ ਪਹਿਲਾਂ ਦੱਸ ਦਿੰਦੇ ਹੋ ਤਾਂ ਕਿ ਉਹਨਾਂ ਨੂੰ ਕੋਈ ਇਤਰਾਜ਼ ਨਾ ਹੋਏ। ਇਹ ਨਾ ਹੋਏ ਵੀ ਉਹ ਐਜ਼ ਏ ਕ੍ਰੈਡੈਂਸ਼ੀਅਲਸ ਲੈ ਕੇ ਜਾਂਦਾ ਹੈ ਤੇ ਅਗਲੇ ਕਹਿਣ ਜੀ ਕਿ ਸਾਨੂੰ ਤਾਂ ਐਕਸੈਪਟ ਅਸੀਂ ਨਹੀਂ ਕਰਦੇ। ਐਸੇ ਵਾਕਿਆ ਇੰਟਰਨੈਸ਼ਨਲ ਲੈਵਲ ਤੇ ਹੋਏ ਨੇ। ਇਸ ਲਈ ਇਹ ਇੱਕ ਪ੍ਰੈਕਟਿਸ ਹੈ ਤਾਂ ਕਿ ਸਮੂਥ ਫਰੈਂਡਲੀ ਮਾਹੌਲ ਦੇ ਵਿੱਚ ਜਿਹੜੇ ਕ੍ਰੈਡੈਂਸ਼ੀਅਲਸ ਪ੍ਰੈਜ਼ੈਂਟ ਕਰੇ ਐਂਬੈਸਡਰ
ਉਹ ਇੱਕ ਪ੍ਰੈਕਟਿਸ ਹੈ ਔਰ ਇਸ ਮਾਮਲੇ 'ਚ ਬਿਲਕੁਲ ਟਰੰਪ ਨੇ ਕੋਈ ਫੋਲੋ ਨਹੀਂ ਕੀਤਾ ਔਰ ਇਹੀ ਕਾਰਨ ਹੈ ਕਿ ਜਦੋਂ ਐਸ ਜੈ ਸ਼ੰਕਰ ਨੂੰ ਇਹ ਪੁੱਛਿਆ ਗਿਆ ਸੀ ਕਿ ਭਾਈ ਕੀ ਤੁਹਾਨੂੰ ਪਤਾ ਹੈ ਕਿ ਵੀ ਇਹ ਐਂਬੈਸਡਰ ਉਹਨਾਂ ਨੂੰ ਲਾ ਦਿੱਤਾ ਹੈ, ਤੇ ਉਹਨੇ ਐਸ ਜੈ ਸ਼ੰਕਰ ਨੇ ਵੀ ਇਹ ਕਿਹਾ ਕਿ ਮੈਂ ਵੀ ਅਖਬਾਰਾਂ ਦੇ ਵਿੱਚ ਹੀ ਪੜ੍ਹਿਆ। ਸੋ ਇੱਕ ਗੱਲ ਬਿਲਕੁਲ ਜ਼ਾਹਰ ਹੈ ਕਿ ਵੀ ਉਹਨਾਂ ਨੇ ਭਾਰਤ ਨੂੰ ਇਸ ਮੁੱਦੇ ਦੇ ਉੱਤੇ ਬਿਲਕੁਲ ਭਰੋਸੇ 'ਚ ਨਹੀਂ ਲਿਆ, ਪਹਿਲੀ ਗੱਲ। ਦੂਸਰਾ, ਸਰਜੀਓ ਜਿਨ੍ਹਾਂ ਦਾ ਓਰੀਜਨ ਜਿਹੜਾ ਉਹ ਤਾਸ਼ਕੰਦ ਜਿਹੜਾ ਉਜ਼ਬੇਕਿਸਤਾਨ ਦਾ ਹਿੱਸਾ ਹੈ, ਕਿਸੇ ਵੇਲੇ ਸੋਵੀਅਤ ਯੂਨੀਅਨ ਸੀ, ਇਹਨਾਂ ਦੇ ਫਾਦਰ ਜਿਹੜੇ ਨੇ ਉਹ ਹਵਾਈ ਇੰਜੀਨੀਅਰ ਸੀ ਔਰ ਲਗਭਗ 12 ਸਾਲ ਦੀ ਉਮਰ 'ਚ ਅਮਰੀਕਾ 'ਚ ਆਏ। ਮਾਂ ਇਹਨਾਂ ਦੀ ਜੂਇਸ਼ ਹੈ ਔਰ ਸਰਜੀਓ ਬਾਰੇ ਬਹੁਤ ਘੱਟ ਪਤਾ ਹੈ ਅਦਰ ਦੈਨ ਕਿ ਇਹ ਜਿਹੜੇ ਨੇ ਇਹਨਾਂ ਦਾ ਜਨਮ ਤਾਸ਼ਕੰਦ 'ਚ ਹੈ। ਉਸ ਤੋਂ ਇਲਾਵਾ ਜਿਹੜਾ ਅਮਰੀਕਾ 'ਚ ਆ ਕੇ ਆਪਣੇ ਕਰੀਅਰ ਦੇ ਦੌਰਾਨ ਜਿਹੜੀ ਐਕਸਟ੍ਰੀਮ ਰਾਈਟ ਵਿੰਗਰ ਪੋਲੀਟਿਕਸ ਅਸੀਂ ਕਹਿੰਦੇ ਹਾਂ ਉਸ ਨੂੰ ਸਰਜੀਓ ਨੇ ਟ੍ਰੈਡ ਕੀਤਾ, ਉਸ ਰਸਤੇ ਨੂੰ। ਔਰ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਮੂਵਮੈਂਟ ਦੇ ਵੇਲੇ ਜਿਹੜੀ ਟਰੰਪ ਦੇ ਕੈਂਪੇਨ ਦਾ ਹਿੱਸਾ ਸੀ, ਉਹਦੇ 'ਚ ਉਹਨਾਂ ਨੇ ਬੜਾ ਫਰੰਟ ਦੇ ਉੱਤੇ ਆ ਕੇ ਰੋਲ ਨਿਭਾਇਆ ਔਰ ਟਰੰਪ ਦੇ ਉਹ ਬੜੇ ਵਿਸ਼ਵਾਸ ਪਾਤਰ ਬਣੇ। ਸੋ ਇਸ ਲਈ ਇਹ ਭਾਰਤ ਨੂੰ ਵੀ ਇਸ ਤੋਂ ਇਲਾਵਾ ਕੋਈ ਹੋਰ ਸਰਜੀਓ ਬਾਰੇ ਨਹੀਂ ਪਤਾ ਵੀ ਭਾਰਤ ਬਾਰੇ ਕੀ ਨਜ਼ਰੀਆ ਹੈ, ਲੇਕਿਨ ਇਹ ਆਪਣੇ ਆਪ 'ਚ ਹੀ ਦੱਸਦਾ ਹੈ ਕਿ ਭਾਈ ਜੇ ਟਰੰਪ ਦਾ ਇੰਨਾ ਵਿਸ਼ਵਾਸ ਪਾਤਰ ਨੇ ਸਰਜੀਓ, ਤੇ ਇਹੀ ਰੀਜ਼ਨ ਹੈ। ਜਿਹੜੀ ਦੂਸਰੀ ਗੱਲ ਭਾਰਤ ਲਈ ਸਭ ਤੋਂ ਵੱਡਾ ਇਰੀਟੈਂਟ ਹੈ, ਜਿਹੜਾ ਇਹ ਵੀ ਸ਼ੋਅ ਕਰਦਾ ਹੈ ਕਿ ਭਾਰਤ ਦਾ ਰੁਤਬਾ ਅਮਰੀਕਾ ਦੀਆਂ ਨਜ਼ਰਾਂ 'ਚ ਕੀ ਹੈ। ਔਰ ਦੂਸਰਾ, ਸਰਜੀਓ ਅਦਰ ਦੈਨ ਐਂਬੈਸਡਰ ਜਿਹੜਾ ਕਿ ਇੱਕ ਬਹੁਤ ਸਾਰਾ ਇੱਕ ਬਿਊਰੋਕਰੈਟਿਕ ਰੋਲ ਹੁੰਦਾ ਹੈ, ਉਸ ਤੋਂ ਬਿਯੋਂਡ ਕੀ ਕਰੇਗਾ, ਉਹ ਇਹ ਹੈ ਕਿ ਸਰਜੀਓ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਸੈਂਟਰਲ ਏਸ਼ੀਆ ਤੇ ਸਾਊਥ ਏਸ਼ੀਆ ਉਸ ਦੇ ਵਿੱਚ ਆਪਣਾ ਵਿਸ਼ੇਸ਼ ਦੂਤ ਸਪੈਸ਼ਲ ਐਨਵੋਏ ਜਿਹੜਾ ਉਹ ਮੁਕਰਰ ਕੀਤਾ। ਹੁਣ ਇਹਦੀ ਬਹੁਤ ਅਹਿਮੀਅਤ ਹੈ। ਹੁਣ ਹਾਲਾਂਕਿ ਜਿਹੜਾ ਡਿਪਾਰਟਮੈਂਟ ਜਿਹਨੂੰ ਸਟੇਟ ਡਿਪਾਰਟਮੈਂਟ ਕਿਹਾ ਜਾਂਦਾ ਹੈ, ਫੋਰਨ ਅਫੇਅਰਸ ਹੁੰਦਾ ਹੈ, ਇਹ ਧਿਆਨ ਰੱਖਦੇ ਨੇ ਸਾਰੀ ਫੋਰਨ ਪਾਲਿਸੀ, ਇਹਨਾਂ ਦਾ ਉਹੀ ਪ੍ਰੋਟੋਕੋਲ ਹੈ। ਬਰੀਫਿੰਗ ਐਂਬੈਸਡਰ ਤੱਕ ਆਈ, ਐਂਬੈਸਡਰਸ ਜਿਹੜੇ ਨੇ ਉਹ ਸੈਕਟਰੀ ਆਫ ਸਟੇਟ ਹਾਈਐਸਟ ਹੁੰਦਾ ਹੈ। ਸੈਕਟਰੀ ਆਫ ਸਟੇਟ ਤੋਂ ਥੱਲੇ ਜਿਹੜਾ ਸਾਊਥ ਏਸ਼ੀਆ ਨੂੰ ਡੀਲ ਕਰਦਾ ਹੈ ਅਸਿਸਟੈਂਟ ਸੈਕਟਰੀ ਆਫ ਸਟੇਟ ਹੁੰਦਾ ਹੈ ਜਾਂ ਹੁੰਦੀ ਹੈ, ਉਹਦੇ ਤੱਕ ਉਹ ਪਹੁੰਚ ਕਰਦੇ ਨੇ। ਪਰ ਇਹ ਸਾਰੀ ਜਿਹੜੀ ਬਿਊਰੋਕਰੈਟਿਕ ਲਾਈਨ ਜਾਂ ਉਹਨੂੰ ਰੈੱਡ ਟੇਪ ਕਹਿ ਲਓ ਜਾਂ ਆਫੀਸ਼ੀਅਲ ਲਾਈਨ ਨੂੰ ਤੋੜ ਕੇ ਸਰਜੀਓ ਸਿੱਧਾ ਰਿਪੋਰਟ ਕਰੇਗਾ। ਉਹ ਡਿਪਾਰਟਮੈਂਟ ਐਗਜ਼ਿਸਟ ਕਰਦੇ ਨੇ, ਉਹ ਸਾਊਥ ਏਸ਼ੀਆ ਦਾ ਵੀ ਅਸਿਸਟੈਂਟ ਸੈਕਟਰੀ ਆਫ ਸਟੇਟ ਹੈ, ਲੇਕਿਨ ਇਹ ਡਾਇਰੈਕਟ ਰਿਪੋਰਟ ਕਰੇਗਾ। ਹੁਣ ਇਹ ਭਾਰਤ ਦੇ ਲਈ ਵੱਡਾ ਇਰੀਟੈਂਟ ਹੈ। ਇਹਦਾ ਮਤਲਬ ਇਹ ਹੈ ਕਿ ਵੀ ਭਾਰਤ ਤਾਂ ਪਹਿਲਾਂ ਹੀ ਐਸ ਜੈ ਸ਼ੰਕਰ ਜਦੋਂ 2 ਦਿਨ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਬੋਲਦਿਆਂ ਕਹਿੰਦਾ ਜੀ ਅਸੀਂ ਹੁਣ ਡੀ-ਹਾਈਫਨੇਟ ਹੋ ਗਏ ਹਾਂ ਪਾਕਿਸਤਾਨ ਤੋਂ, ਅਸੀਂ ਪਾਕਿਸਤਾਨ ਦੇ ਬਰਾਬਰ ਸਾਡਾ ਨਹੀਂ, ਅਸੀਂ ਹੁਣ ਵੱਡੇ ਹੋ ਗਏ ਹਾਂ ਹੁਣ ਅਸੀਂ। ਪਰ ਇਹਦੇ ਥੱਲੇ ਤਾਂ ਭਾਰਤ ਨੂੰ ਉਹਨਾਂ ਨੇ ਸਰਜੀਓ ਗੌਰ ਪੂਰਾ ਨਾਂ ਹੈ, ਉਸ ਨੂੰ ਇੰਨੀ ਪਾਵਰ ਦਿੱਤੀ ਹੈ ਕਿ ਇਕੱਲਾ ਐਂਬੈਸਡਰ ਨਹੀਂ ਹੈ, ਰਾਦਰ ਉਹ ਸਪੈਸ਼ਲ ਦੂਤ ਦੇ ਤੌਰ ਤੇ ਸਾਊਥ ਏਸ਼ੀਆ ਜਿਹਦੇ 'ਚ ਸਾਰੇ ਦੇਸ਼ ਪਾਕਿਸਤਾਨ, ਅਫਗਾਨਿਸਤਾਨ, ਬਰਮਾ, ਸ੍ਰੀਲੰਕਾ, ਨੇਪਾਲ, ਭੂਟਾਨ, ਮਾਲਦੀਵਸ, ਬੰਗਲਾਦੇਸ਼, ਇਹ ਸਾਰੇ ਉਹਦਾ ਹਿੱਸਾ ਨੇ। ਸ੍ਰੀਲੰਕਾ ਜਿਵੇਂ ਮੈਂ 8 ਮੁਲਕ ਨੇ ਇਹ ਪਾਰਟ। ਫਿਰ ਸੈਂਟਰਲ ਏਸ਼ੀਆ, ਹੁਣ ਸੈਂਟਰਲ ਏਸ਼ੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਵੇਲੇ ਜਿਹੜੀਆਂ ਸਾਰੀਆਂ ਡਿਵੈਲਪਮੈਂਟ ਜਿਵੇਂ ਹਮਾਸ ਦੇ ਨਾਲ ਗੱਲਬਾਤ ਇਜਿਪਟ ਦੇ ਵਿੱਚ ਚੱਲ ਰਹੀ ਹੈ, ਕਤਰ ਉਹਦੇ 'ਚ ਇਨਵੋਲਵ ਹੈ, ਅਮਰੀਕਾ ਦੇ ਰਿਪਰੈਜ਼ੈਂਟੇਟਿਵ ਇਨਵੋਲਵ ਹੋਏ ਨੇ, ਇਜ਼ਰਾਈਲ ਵਾਲੇ ਇਨਵੋਲਵ, ਕਿਉਂਕਿ ਜਿਹੜਾ ਫੋਕਸ ਹੈ ਜੇ ਇਹ ਸਾਰੀ ਗਜ਼ਾ ਪੀਸ ਪਲਾਨ, ਹਾਲਾਂਕਿ ਕੋਈ ਫਲਸਤੀਨ ਨਾਲ ਰਿਲੇਟਡ ਨਹੀਂ ਹੈ, ਸਿਰਫ ਗਜ਼ਾ ਦਾ ਹੀ ਜ਼ਿਕਰ ਹੋ ਰਿਹਾ ਹੈ, ਇਹ ਸੈਟਲ ਹੋ ਜਾਂਦਾ ਕਿਸੇ ਪਾਸੇ। ਇਨੀਸ਼ੀਅਲ ਤਾਂ ਪੋਜ਼ਿਟਿਵ ਹੀ ਰਿਪੋਰਟਸ ਆ ਰਹੀਆਂ ਨੇ, ਇਹ ਸੈਟਲ ਹੁੰਦਾ ਹੈ ਤੇ ਇਹਦੇ ਨਾਲ ਫਿਰ ਜਿਹੜਾ ਵੱਡਾ ਹਿੱਸਾ ਹੈ ਉਹ ਫੋਕਸ ਹੋਰ ਵੀ ਸਾਊਥ ਏਸ਼ੀਆ 'ਤੇ ਚਲਾ ਜਾਂਦਾ। ਚਾਈਨਾ ਦੇ ਨਾਲ ਟੈਰਿਫ ਨੈਗੋਸ਼ੀਏਸ਼ਨਸ ਵੀ ਚੱਲ ਰਹੀਆਂ ਹੈ, ਚੈਲੰਜਸ ਵੀ ਚੱਲ ਰਹੇ ਨੇ। ਸੋ ਸਰਜੀਓ ਮਹਿਜ਼ ਇੱਕ ਬਿਊਰੋਕਰੈਟਿਕ ਰੋਲ ਅਦਾ ਨਹੀਂ ਕਰੇਗਾ, ਇਹਦਾ ਰੋਲ ਬਹੁਤ ਵੱਡਾ। ਔਰ ਭਾਰਤ ਨੂੰ ਇਸ ਗੱਲ ਦੀ ਵੱਡੀ ਪ੍ਰੋਬਲਮ ਹੈ। ਔਰ ਜਿਹੜੇ ਥੋੜ੍ਹਾ ਬਹੁਤ ਇਸ ਸਿਸਟਮ ਦੇ ਬਾਰੇ ਦਿਲਚਸਪੀ ਰੱਖਦੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਬਰਾਕ ਓਬਾਮਾ ਜਦੋਂ ਪ੍ਰੈਜ਼ੀਡੈਂਟ ਬਣੇ
ਤੇ ਉਹਨਾਂ ਨੇ ਇੱਕ ਸੱਜਣ ਨੂੰ ਜਿਹਦੀ ਬਾਅਦ 'ਚ ਡੈਥ ਹੋ ਗਈ ਇਨ ਆਫਿਸ, ਮੈਨੂੰ ਉਹਨਾਂ ਦਾ ਨਾਂ ਨਹੀਂ ਯਾਦ ਹੈ, ਉਹਨਾਂ ਨੂੰ ਸਪੈਸ਼ਲ ਐਨਵੋਏ ਇਵੇਂ ਹੀ ਬਣਾਇਆ ਸੀ ਕਿ ਪਾਕਿਸਤਾਨ, ਅਫਗਾਨਿਸਤਾਨ ਤੇ ਇੰਡੀਆ, ਪਰ ਇੰਡੀਆ ਨੇ ਫੌਰਨ ਪ੍ਰੋਟੈਸਟ ਕੀਤਾ ਸੀ ਕਿ ਜੀ ਅਸੀਂ ਬਿਲਕੁਲ ਕਿਸੇ ਇਸ ਕਿਸਮ ਦੇ, ਕਿਉਂਕਿ ਓਬਾਮਾ ਸਮਝਦਾ ਸੀ ਕਿ ਇੰਡੀਆ ਪਾਕਿਸਤਾਨ ਦੇ ਵਿਚਾਲੇ ਜਿਹੜਾ ਬੋਨ ਆਫ ਕੰਟੈਂਸ਼ਨ ਹੈ, ਜਿਹੜੀ ਕਬਾਬ ਦੀ ਹੱਡੀ ਹੈ, ਉਹ ਕਸ਼ਮੀਰ ਹੈ ਤੇ ਇਹਨੂੰ ਰਿਜ਼ੋਲਵ ਕਰੀਏ। ਇਵੇਂ ਉਹਨੇ ਫਲਸਤੀਨ ਬਾਰੇ ਵੀ, ਮਿਡਲ ਈਸਟ ਬਾਰੇ ਵੀ ਇੰਡੀਆ ਨੇ ਰਿਜੈਕਟ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਨਹੀਂ ਐਕਸੈਪਟ ਕਰਦੇ, ਔਰ ਇਹ ਕਾਰਨ ਹੈ ਕਿ ਅਲਟੀਮੇਟਲੀ ਉਹ ਸਿਰਫ ਅਫਗਾਨਿਸਤਾਨ ਤੇ ਪਾਕਿਸਤਾਨ ਦਾ ਹੀ ਬਣ ਕੇ ਰਹਿ ਗਿਆ ਸੀ, ਉਹਦਾ ਕੋਈ ਬਹੁਤਾ ਰੋਲ ਨਹੀਂ ਸੀ। ਪਰ ਇਸ ਵਾਰ ਤਾਂ ਸਾਊਥ ਏਸ਼ੀਆ ਦੇ ਨਾਲ ਨਾਲ ਸੈਂਟਰਲ ਏਸ਼ੀਆ ਵੀ ਦਿੱਤਾ ਔਰ ਐਂਬੈਸਡਰ ਵੀ ਬਣਾਇਆ। ਹੁਣ ਦੇਖਣਾ ਇਹ ਹੋਏਗਾ ਕਿ ਕੀ ਇੰਡੀਆ ਦੇ ਵਿੱਚ ਇੰਨੇ ਗਟਸ ਹੋਣਗੇ ਉਹ ਕਹਿਣਗੇ ਜੀ ਅਸੀਂ ਜਿਹੜਾ ਉਹ ਸਰਜੀਓ ਗੌਰ ਦੇ ਕ੍ਰੈਡੈਂਸ਼ੀਅਲਸ ਐਕਸੈਪਟ ਨਹੀਂ ਕਰਦੇ। ਬਿਲਕੁਲ ਨਹੀਂ, ਇਹਦਾ ਡੇਅਰ ਵੀ ਨਹੀਂ ਕਰ ਸਕਦੇ, ਸਾਹ ਸੁੱਕੇ ਹੋਏ ਨੇ। ਔਰ ਠੀਕ ਹੈ, BBC ਦੀ ਹਿੰਦੀ ਸਰਵਿਸ ਨੇ ਕਿ ਭਾਰਤ ਦੇ ਲਈ ਇੱਕ ਵੱਡਾ ਝਟਕਾ ਹੈ। ਹਾਲਾਂਕਿ ਜਦੋਂ ਕਨਫਰਮੇਸ਼ਨ ਹੀਅਰਿੰਗ ਹੋ ਰਹੀ ਸੀ ਜਿਹੜੀ ਹੈ ਸਰਜੀਓ ਗੌਰ ਦੀ, ਤੇ ਉਹਨਾਂ ਨੇ ਤਾਂ ਇਹ ਕਿਹਾ ਸੀ ਕਿ ਭਾਈ ਅਸੀਂ ਜਿਹੜਾ ਇੰਡੀਆ ਦੀਆਂ ਪ੍ਰੋਟੈਕਸ਼ਨਿਸਟ ਪਾਲਿਸੀਜ਼ ਨੇ, ਰੈਗੂਲੇਟਰੀ ਬੈਰੀਅਰਸ ਜਿਹੜੇ ਉਹ ਲਾਉਂਦੇ ਨੇ, ਜ਼ਾਹਰ ਹੈ ਟੈਰਿਫ ਔਰ ਦੂਜਾ, ਉਹਨਾਂ ਹੀ ਇਹਨਾਂ ਦੋ ਵੱਡੀਆਂ ਕੰਟਰੀਆਂ ਨੂੰ ਜਿਹੜਾ ਉਹ ਪਾਰਟਨਰਸ਼ਿਪ ਨੂੰ ਅਸੀਂ ਫੁੱਲੀ ਰਿਅਲਾਈਜ਼ ਨਹੀਂ ਕਰ ਪਾ ਰਹੇ। ਪਰ ਅਸੀਂ ਜਿਹੜਾ ਗੈਟਿੰਗ ਇੰਡੀਆ ਟੂ ਸਟਾਪ ਬਾਇੰਗ ਰਸ਼ੀਅਨ ਆਇਲ ਇਜ਼ ਏ ਟੌਪ ਪ੍ਰਾਇਰਟੀ, ਕਿ ਸਾਡੀ ਟੌਪ ਪ੍ਰਾਇਰਟੀ ਇਹੀ ਹੋਏਗੀ। ਇਹ ਸਰਜੀਓ ਨੇ ਕਨਫਰਮੇਸ਼ਨ ਹੀਅਰਿੰਗ ਦੇ ਵੇਲੇ ਕਿਹਾ ਸੀ ਕਿ ਭਾਈ ਅਸੀਂ ਜਿਹੜਾ ਉਹ ਭਾਰਤ ਨੂੰ ਜਿਹੜਾ ਤੇਲ ਖਰੀਦਣ ਤੋਂ ਰੋਕਾਂਗੇ। ਹੁਣ ਇੱਕ ਪਾਸੇ ਤਾਂ ਕਨਫਰਮੇਸ਼ਨ ਰਾਹੀਂ ਇਹ ਮੈਸੇਜ ਗਿਆ ਕਿ ਸਰਜੀਓ ਗੌਰ ਜਿਹੜੇ ਨੇ ਉਹ ਆਪਣਾ ਜਾ ਕੇ ਆਪਣੀ ਡਿਊਟੀ ਲੈਣਗੇ, ਪਰ ਨਾਲ ਦੀ ਨਾਲ 30 ਸਤੰਬਰ ਨੂੰ ਜਿਹੜਾ ਅਮਰੀਕਾ ਨੇ ਕੀਤਾ ਔਰ ਜਿਹਦਾ ਮੀਡੀਆ ਦੇ ਵਿੱਚ ਹੁਣ ਆਇਆ, US ਟੂ ਗਿਵ ਪਾਕਿਸਤਾਨ ਐਡਵਾਂਸਡ ਮਿਸਲਸ ਫॉर F-16 ਜੈਟਸ, ਕਿ ਹੁਣ ਅਮਰੀਕਾ ਨੇ ਜਿਹੜਾ F-16, ਕਿਉਂਕਿ F-16 ਅਮਰੀਕਾ ਦੇ ਜਹਾਜ਼ ਨੇ, ਪਾਕਿਸਤਾਨ ਦੀ 에ਅਰ ਫੋਰਸ ਕੋਲ ਨੇ, ਔਰ ਉਹਨਾਂ ਨੇ ਜਿਹੜਾ ਫੈਸਲਾ ਕੀਤਾ, ਉਹਨਾਂ ਨੇ ਕਿਹਾ ਜੀ ਪਹਿਲਾਂ ਜਿਹੜੀ ਲਿਸਟ ਆਈ ਸੀ ਉਹਦੇ 'ਚ ਦੂਸਰੇ ਮੁਲਕਾਂ ਦੇ ਨਾਂ ਸੀ ਲੇਕਿਨ ਪਾਕਿਸਤਾਨ ਨਹੀਂ ਸੀ, ਪਰ ਜਿਹੜਾ ਹੁਣ ਪਾਕਿਸਤਾਨ ਨੂੰ ਵੀ ਸ਼ਾਮਲ ਕਰ ਲਿਆ। ਔਰ ਜਿਹੜੀਆਂ ਮਿਸਲਸ ਪਾਕਿਸਤਾਨ ਨੂੰ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੀ ਐਬਿਲਿਟੀ ਹੈ ਕਿ ਉਹ 200 ਕਿਲੋਮੀਟਰ ਰੇਂਜ ਦੇ ਉੱਤੇ ਜਿਹੜੀ ਹੈ ਉਹ ਹਿੱਟ ਕਰ ਸਕਦੇ ਨੇ ਨਿਸ਼ਾਨੇ ਨੂੰ। ਪਾਕਿਸਤਾਨ ਕੋਲ ਆਲਰੇਡੀ ਜਿਹੜੀ PL-15E ਹੈ ਉਹਦੇ ਨਾਲੋਂ ਇਹ ਬੈਟਰ ਵਰਸ਼ਨ ਹੈ, ਔਰ ਇਹ ਜਿਹੜਾ ਪਾਕਿਸਤਾਨ 에ਅਰ ਫੋਰਸ ਦੇ ਕੋਲ ਪਹਿਲਾਂ ਹੀ ਜਿਹੜਾ ਉਹ F-16 ਤਾਂ ਹੈ ਹੀ ਨੇ, ਔਰ 200 ਕਿਲੋਮੀਟਰ ਦੀ ਜਿਹੜੀ ਹੈ ਉਹ ਨਿਸ਼ਾਨੇਬਾਜ਼ੀ ਇਹਨਾਂ ਮਿਸਾਈਲਾਂ ਦੇ ਨਾਲ ਹੈ। ਔਰ ਇਹ ਰਿਡਾਰ ਗਾਈਡਡ ਮਿਸਾਈਲਸ ਜਿਹੜੀਆਂ ਨੇ ਇਹ ਐਂਗੇਜ ਕਰਦੀਆਂ ਨੇ ਐਨਮੀ 에ਅਰਕ੍ਰਾਫਟ ਨੂੰ ਬਿਯੋਂਡ ਵਿਜ਼ੂਅਲ ਰੇਂਜਸ, ਔਰ ਇਹਨੂੰ 에ਅਰ ਡਿਫੈਂਸ ਸਿਸਟਮ ਦੇ ਵਿੱਚ ਸਫਲਤਾ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਔਰ ਇਸ ਦੇ ਚੱਲਦਿਆਂ ਜਿਹੜਾ ਇਹ ਮਿਸਲ ਮੇਕਰ ਜਿਹੜਾ US ਡਿਪਾਰਟਮੈਂਟ ਆਫ ਵਾਰ ਜਿਹਨੂੰ ਹੁਣ ਕਹਿਣਾ ਸ਼ੁਰੂ ਕਰਤਾ ਉਹਨਾਂ ਨੇ ਕੰਟਰੈਕਟ ਇਸ਼ੂ ਕੀਤਾ ਮਿਸਲ ਮਾਰਕੀਟ, ਇਹ ਰੇਥਿਓਨ ਹੈ ਫॉर ਐਡਵਾਂਸਡ ਮੀਡੀਅਮ ਰੇਂਜ 에ਅਰ ਟੂ 에ਅਰ ਮਿਸਲ ਵੇਰੀਐਂਟਸ। ਔਰ ਇਸ ਦਾ ਹੀ ਇਹ ਹੈ ਕਿ ਭਾਈ ਇਹ ਹੁਣ ਉਹਨਾਂ ਨੂੰ ਪਾਕਿਸਤਾਨ ਨੂੰ ਇਹ ਜਿਹੜੀਆਂ ਮਿਸਾਈਲਸ ਨੇ, ਕਿਉਂਕਿ ਪਹਿਲਾਂ ਉਹਨਾਂ ਨੇ ਇਸ ਸਾਰੇ ਦੇ ਚੱਲਦਿਆਂ ਜਿਹੜਾ ਉਹ ਪਾਕਿਸਤਾਨ ਦਾ ਨਾਂ ਉਹਦੇ ਸ਼ਾਮਲ ਨਹੀਂ ਸੀ ਜਿਨ੍ਹਾਂ ਨੂੰ ਇਹ ਮਿਸਾਈਲਾਂ ਦਿੱਤੀਆਂ ਜਾ ਰਹੀਆਂ ਸੀ ਜਿਹਨਾਂ ਮੁਲਕਾਂ ਨੂੰ, ਪਰ 30 ਸਤੰਬਰ ਨੂੰ ਪਾਕਿਸਤਾਨ ਦਾ ਨਾਂ ਵੀ ਸ਼ਾਮਲ ਕਰ ਦਿੱਤਾ ਗਿਆ। ਔਰ ਕਿਉਂਕਿ ਜੁਲਾਈ ਦੇ ਮਹੀਨੇ ਪਾਕਿਸਤਾਨ 에ਅਰ ਫੋਰਸ ਦੇ 에ਅਰ ਚੀਫ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਸਿੱਧੂ ਉਹ US ਆਏ, ਉਹਨਾਂ ਨੇ ਟੈਕਨੋਲੋਜੀ ਔਰ ਮਿਲਟਰੀ ਹਾਰਡਵੇਅਰ ਸੰਬੰਧੀ ਪੈਂਟਾਗਨ ਦੇ ਨਾਲ ਗੱਲ ਕੀਤੀ, ਔਰ ਉਸ ਦੇ ਨਤੀਜੇ ਵਜੋਂ ਜਿਹੜਾ ਫਾਈਨਲੀ ਜਿਹੜਾ ਅਮਰੀਕਾ ਨੇ ਇਸ ਦੀ ਜਿਹੜੀਆਂ ਮਿਸਾਈਲਾਂ ਉਹ ਦੇਣ ਦਾ ਫੈਸਲਾ ਕੀਤਾ। ਇਸ ਦੇ ਉੱਤੇ ਕਾਂਗਰਸ ਨੇ ਤੰਜ਼ ਕੀਤੀ ਹੈ ਮੋਦੀ ਗਵਰਨਮੈਂਟ ਤੇ। ਕਾਂਗਰਸ ਟਾਰਗੇਟਸ ਮੋਦੀ ਗਵਰਨਮੈਂਟ ਓਵਰ US ਰਿਪੋਰਟਡਲੀ ਐਗਰੀਇੰਗ to supply Raytheon missiles to Pakistan. Party says development raises serious questions about India's weakening diplomatic leverage under the Modi government. ਕਿ ਬਈ ਇਹਨਾਂ ਦੀ ਕਾਹਦੀ ਹੈ ਡਿਪਲੋਮੈਟਿਕ ਤੇ ਦੂਜੀ ਜਿਹੜੀ ਹੈ ਇਹ ਤਾਂ ਬਿਲਕੁਲ ਫੇਲ ਹੋਏ ਨੇ ਕਿ ਬਈ ਹੁਣ ਈਵਨ ਇਹ ਜਿਹੜੀਆਂ ਰੇਥੀਓਨ ਮਿਸਲਸ ਨੇ 200 ਕਿਲੋਮੀਟਰ ਤੱਕ ਮਾਰ ਕਰਨ ਵਾਲੀਆਂ ਇਹ ਵੀ ਜਿਹੜੀਆਂ ਨੇ ਉਹਨਾਂ ਨੂੰ ਦਿੱਤੀਆਂ ਗਈਆਂ ਨੇ। ਔਰ ਦੂਸਰਾ ਪਾਸਾ ਜਦੋਂ ਅਸੀਂ ਨਾਲ ਖਬਰਾਂ ਦੇਖਦੇ ਹਾਂ ਕਿ ਇਸ ਵਾਰ
45% ਘੱਟ ਵੀਜ਼ੇ ਇੰਡੀਅਨਸ ਨੂੰ ਦਿੱਤੇ ਗਏ ਨੇ ਸਟੂਡੈਂਟ। ਇੰਡੀਅਨਸ ਲੀਡ ਡ੍ਰੌਪ ਇਨ US ਯੂਨੀਵਰਸਿਟੀ ਵੀਜ਼ਾਸ। ਜਿਹੜਾ ਪਿਛਲੇ ਸਾਲ ਫੋਰਨ ਸਟੂਡੈਂਟਸ ਜਿਹੜੇ ਇੱਥੇ ਪੜ੍ਹਨ ਲਈ ਆਏ ਜਿਨ੍ਹਾਂ ਮੁਲਕਾਂ ਦੇ ਯੂਨਾਈਟਿਡ ਸਟੇਟਸ, ਉਹਦੇ 'ਚ ਸਭ ਤੋਂ ਜ਼ਿਆਦਾ ਭਾਰਤ ਦੇ ਸੀ, ਔਰ ਜਿੰਨੇ ਪਿਛਲੇ ਸਾਲ ਆਏ ਸੀ ਉਸ ਤੋਂ 45% ਘੱਟ ਜਿਹੜੇ ਨੇ ਇਸ ਵਾਰ ਆਏ ਨੇ, ਕਿਉਂਕਿ ਉਹਨਾਂ ਨੂੰ ਵੀਜ਼ੇ ਨਹੀਂ ਦਿੱਤੇ ਗਏ। ਫਿਰ ਇਕੱਲਾ ਇਹ ਨਹੀਂ ਹੈ ਕਿ ਵੀ ਸਰਜੀਓ ਗੌਰ ਦੀ ਕਲੀਅਰੈਂਸ ਹੋਈ ਹੈ, ਈਵਨ ਟਰੰਪ ਦੇ ਟ੍ਰੇਡ ਐਡਵਾਈਜ਼ਰ ਨੇ ਅੱਜ ਇਹ ਬਿਆਨ ਦਿੱਤਾ ਹੈ ਕਿ ਇੰਡੀਆਜ਼ ਪਰਚੇਜ਼ ਆਫ ਰਸ਼ੀਅਨ ਆਇਲ ਜਿਹੜੀ ਆ ਉਹ ਘਟ ਰਹੀ ਹੈ। ਇੰਡੀਆ ਸਟਾਰਟਿੰਗ ਟੂ ਡਾਈਵਰਸੀਫਾਈ, ਕਿ ਉਹ ਹੁਣ ਮਤਲਬ ਅਮਰੀਕਾ ਕਹਿ ਰਿਹਾ ਵੀ ਆਲਰੇਡੀ ਜਿਹੜਾ ਅਸੀਂ ਗੋਡਾ ਇਹਨਾਂ ਦੀ ਧੌਣ ਦੇ ਰੱਖਿਆ ਹੋਇਆ ਉਹ ਜਿਹੜਾ ਉਹ ਕਾਰਗਰ ਸਾਬਤ ਹੋ ਰਿਹਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਤੱਕ ਤਾਂ ਰਾਹੂ ਕੇਤੂ ਭਾਰਤ ਨੂੰ ਚੰਬੜੇ ਹੋਏ ਨੇ। ਆਉਣ ਵਾਲੇ ਪੀਰੀਅਡ 'ਚ ਕੋਈ ਇਹਨਾਂ ਦੀ ਜਿਹੜੀ ਹੈ ਉਹ ਦਿਸ਼ਾ ਬਦਲੇ, ਇਹਨਾਂ ਦੀ ਸਾੜ ਸੱਤੀ ਖਤਮ ਹੋਏ, ਉਹ ਪਤਾ ਨਹੀਂ। ਲੇਕਿਨ ਹਾਲ ਦੀ ਘੜੀ ਇਹ ਸਾਰੀਆਂ ਹੀ ਡਿਵੈਲਪਮੈਂਟ ਜਿਹੜੀਆਂ ਪਿਛਲੇ 24 ਘੰਟਿਆਂ ਦੀਆਂ ਨੇ ਇਹ ਦੱਸਦੀਆਂ ਨੇ ਕਿ ਭਾਰਤ ਦਾ ਸਿਤਾਰਾ ਬੁਰੀ ਤਰ੍ਹਾਂ ਗਰਦਸ਼ ਦੇ ਵਿੱਚ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।